ਡੱਬੇ ਪਾ ਕੇ ਮਾਰੇ ਸੂਟ ਰੱਖ ਸਕਦੇ ਹੋ? ਮੈਂ ਦੱਸ ਦੋ ਤੁਹਾਨੂੰ, ਤੁਸੀਂ ਡੱਬੇ ਪਾ ਕੇ 200 ਸੂਟ ਤੁਸੀਂ ਮਾਰੇ ਦੇ ਉੱਤੇ ਰੱਖੇ ਹੋਏ ਨੇ। ਜਿਹੜਾ ਹਸਤਲਿਖਤ ਸਰੂਪ ਹਸਤਲਿਖਤ ਪੁਰਾਤਨ ਹੈ, ਉਹ ਇਹਨਾਂ ਨੇ ਐਨ ਜੀ ਟੇਬਲ ਦੇ ਉੱਤੇ, ਤੁਸੀਂ ਕਮਰੇ ਦੀ ਹਾਲਤ ਦੇਖ ਲਓ, ਇੱਥੇ ਵੀ ਜਿਹੜਾ ਹੈ ਨਾ ਮਹਾਰਾਜ ਸਰੂਪ ਐਨ ਜੀ ਆਮ ਟੇਬਲਾਂ ਤੇ ਪਏ ਹੋਏ ਨੇ। ਇਹ ਗੰਦਾ रुमाला साहब, ਜੋ ਗੰਦੇ ਮੰਦੇ ਰੁਮਾਲੇ ਸਭ ਕੁਝ ਉੱਤੇ ਇਹਨਾਂ ਨੇ ਰੱਖਿਆ ਹੋਇਆ ਜੀ। ਇਹ ਦੇਖੋ ਜਪਜੀ ਸਾਹਿਬ ਤੋਂ ਦੇਖੋ ਜੀ ਪੂਰੇ ਸਰੂਪ ਹੈਗੇ ਨੇ ਛੋਟੇ, ਜੋ ਕਿ ਇਹ ਪੇਟੀਆਂ ਦੇ ਵਿੱਚ ਪੈਰਾਂ ਦੇ ਵਿੱਚ ਰੱਖੇ ਹੋਏ ਨੇ। ਦੇਖ ਲਓ ਤੁਸੀਂ 300 ਤੋਂ 400 ਸਰੂਪ ਹੈਗੇ ਨੇ, 4 ਪੇਟੀਆਂ ਨੇ। ਦੇਖੋ ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਮਨਾ ਥੋੜੀ ਕਰ ਭਾਈ ਸਾਹਿਬ ਤੁਸੀਂ ਇਹ ਅਲਮਾਰੀ ਵਿੱਚੋਂ ਮਿਲਿਆ ਛੋਟੇ ਛੋਟੇ ਸਰੂਪ। ਹਾਲਾਤ ਦੇਖੋ, ਅਗਰ ਤੁਸੀਂ ਇਹਨੂੰ ਘੱਟੋ ਘੱਟ ਸੇਵਾ ਸੰਭਾਲ ਤਾਂ ਠੀਕ ਰੱਖੋ। वाहिगुरु जी का खालसा वाहिगुरु जी की फतेह। अपनी गल की शुरुआत उर्दू के एक शेर तो करने कि हमें तो अपनों ने लूटा, गैरों में कहाँ दम था, हमारी किश्ती वहाँ डूबी जहाँ पानी कम था। ਇਹ ਜਗ੍ਹਾ ਜਿਸ ਮਕਸਦ ਦੇ ਨਾਲ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਆ, ਸਿੱਖ ਕੌਮ ਅੱਜ ਇੱਥੇ ਖਲੋਤੀ ਹੈਗੀ ਹੈ। ਅਸੀਂ ਤੁਹਾਨੂੰ ਦਿਖਾਈਏ ਭਾਈ ਵੀਰ ਸਿੰਘ ਸਦਨ। ਮੈਂ ਕਹਾਂਗਾ ਕੈਮਰਾਮੈਨ ਵੀਰ ਨੂੰ ਇੱਕ ਵਾਰ ਅਸੀਂ ਸਕਰੀਨ ਦੇ ਉੱਤੇ ਦਿਖਾਈਏ ਕੀ ਲਿਖਿਆ ਹੈਗਾ। ਡਿਜੀਟਲ ਲਾਇਬ੍ਰੇਰੀ ਆਫ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ। ਗੁਰਸ਼ਰਨ ਕੌਰ ਡਾਕਟਰ ਮਨਮੋਹਨ ਸਿੰਘ ਜੀ ਦੀ ਵਾਈਫ ਨੇ ਇਸ ਜਗ੍ਹਾ ਦਾ ਇਨੋਗ੍ਰੇਸ਼ਨ ਕੀਤਾ ਹੈਗਾ ਸੀ, ਅਤੇ ਦੂਜਾ ਮਿਸਿਸ ਪਰਨੀਤ ਕੌਰ। ਕੀ ਸਾਰਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਡੇ ਨਾਲ ਸਾਡੇ ਵੀਰ ਜੁੜ ਚੁੱਕੇ ਨੇ, ਜਿਨ੍ਹਾਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਇੱਥੇ ਕਾਰਵਾਈ ਕੀਤੀ ਹੈ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨੇ ਆ। ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸਾਰਾ ਮਸਲਾ ਹੈ, ਕੀ ਤੁਸੀਂ ਅੱਜ ਇੱਥੇ ਆ ਕੇ ਦੇਖਿਆ ਹੈਗਾ? ਵੀਰ ਜੀ ਬੇਨਤੀ ਹੈ ਵੇ ਕਿ ਸਾਡੇ ਕੋਲ ਪਿਛਲੇ ਕਾਫੀ ਟਾਈਮ ਤੋਂ ਇਸ ਦੀ ਖਬਰ ਆ ਰਹੀ ਸੀ ਕਿ ਉਹ ਤੇ ਕੁਝ ਠੀਕ ਨਹੀਂ ਚੱਲ ਰਿਹਾ, ਤੇ ਅਸੀਂ ਉਸ ਤੋਂ ਬਾਅਦ ਇੱਥੇ ਆ ਕੇ, ਮੈਂ ਇੱਥੇ 12 ਤਰੀਕ ਨੂੰ ਆਇਆ ਸੀ। 12 ਤਰੀਕ ਨੂੰ ਆ ਕੇ ਮੈਂ ਇਕੱਲੇ ਆ ਕੇ ਪਹਿਲੇ ਪੜ੍ਹਨ ਦੇ ਬਹਾਨੇ ਸਾਰਾ ਸਰਚ ਕੀਤਾ, ਸਭ ਕੁਝ ਦੇਖਿਆ। ਜੋ ਇਨਫੋਰਮੇਸ਼ਨ ਸੀ ਮੇਰੇ ਕੋਲ ਉਹਦੇ ਅਕੋਰਡਿੰਗ ਮੈਂ ਜੋ ਚੀਜ਼ਾਂ ਨੋਟ ਕੀਤੀਆਂ, ਕੁਝ ਹੋਰ ਮੈਨੂੰ ਚੀਜ਼ਾਂ ਲੱਭੀਆਂ। ਇੱਥੇ ਖਬਰ ਘੱਟ ਸੀ ਲੇਕਿਨ ਇੱਥੇ ਕੰਮ ਜ਼ਿਆਦਾ ਸੀ। ਉਹ ਚੀਜ਼ਾਂ ਮੈਂ ਦੇਖਦੇ ਸਾਰਾ ਕੁਝ ਜਦੋਂ ਵਾਚ ਕੀਤਾ, ਉਹਨੂੰ ਰਿਕਾਰਡ ਕੀਤਾ। ਰਿਕਾਰਡ ਕਰਕੇ ਫਿਰ ਮੈਂ ਉਸ ਤੋਂ ਬਾਅਦ ਆਪਣੀ ਟੀਮ ਦੇ ਸਾਰੇ ਵੀਰਾਂ ਨਾਲ ਤੇ ਹੋਰ ਵੱਡੇ ਪਤਵੰਤੇ ਜਿਹੜੇ ਕਾਫੀ ਇੰਟੈਲੈਕਚੁਅਲ ਲੈਵਲ ਦੇ ਬੰਦੇ ਸਨ, ਕਮੇਟੀ ਤੱਕ ਵੀ ਮੈਂ ਉਹਨਾਂ ਨਾਲ ਅਪਰੋਚ ਕੀਤੀ, ਸਾਰੀ ਗੱਲਬਾਤ ਕੀਤੀ, ਸਾਰਿਆਂ ਨਾਲ ਰਣਨੀਤੀ ਬਣਾ ਕੇ ਅੱਜ ਅਸੀਂ ਜਿਹੜੀਆਂ ਪਿੱਛੇ ਨਾ ਐਕਚੁਅਲੀ ਕੀ ਹੋਇਆ ਸੀਗਾ, ਕਿਸੇ ਕਾਰਨ ਅਸੀਂ ਹੋਲੀ ਤੋਂ ਪਹਿਲੇ ਕੰਮ ਨਹੀਂ ਕਰ ਪਾਏ, ਤੇ ਅੱਜ ਅਸੀਂ ਜਿਹੜਾ ਨਾ ਪੂਰੀ ਰਾਤ ਤੋਂ ਹੀ 3 ਦਿਨਾਂ ਤੋਂ ਲੱਗੇ ਸੀ, ਕਿਉਂਕਿ ਛੁੱਟੀ ਸੀ। ਹੋਲੀ ਔਰ ਸ਼ਨੀਵਾਰ ਐਤਵਾਰ ਬੰਦ ਸੀ, ਨਹੀਂ ਤਾਂ ਅਸੀਂ ਪਹਿਲੇ ਹੀ ਰੇਡ ਕਰ ਦੇਣੀ ਸੀ। ਅੱਜ ਇਹ ਖੁੱਲ੍ਹਿਆ ਹੋਇਆ 17 ਤਰੀਕ ਨੂੰ ਅਸੀਂ ਇੱਥੇ ਪਹੁੰਚੇ ਹਾਂ, ਜਿੰਦੇ 'ਚ ਮੇਰੀ ਸਾਰੀ ਟੀਮ ਦੇ ਵੀਰ ਨੇ, ਏਕਜੋਤ ਵੀਰ ਜੀ ਨੇ, ਸੋਨੂ ਵੀਰ ਜੀ ਨੇ, ਹੋਰ ਬੜੇ ਸਾਰੇ ਵੀਰ ਨੇ, ਨਾਮਾਂ ਦੀ ਲਿਸਟ ਹੈ। ਰਾਜਾ ਓਂਕਾਰ ਸਿੰਘ ਜੀ ਹੈਗੇ, ਉਹਨਾਂ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ, ਦਿੱਲੀ ਕਮੇਟੀ ਦੇ ਮੈਂਬਰ ਨੇ, ਤੇ ਸਾਰਿਆਂ ਨਾਲ ਮੇਰੀ ਗੱਲਬਾਤ ਹੋਈ। ਪ੍ਰਧਾਨ ਸਾਹਿਬ ਨਾਲ ਵੀ ਹੋਈ, ਕਰਮ ਸਾਹਿਬ ਨਾਲ ਵੀ ਹੋਈ, ਸਾਰਿਆਂ ਨਾਲ ਹੋਈ ਮੇਰੀ ਗੱਲਬਾਤ। ਤੇ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਐਕਸ਼ਨ ਕਰੋ, ਅਸੀਂ ਤੁਹਾਡੇ ਨਾਲ ਹਾਂ। ਤੇ ਦਿੱਲੀ ਕਮੇਟੀ ਜਦੋਂ ਅੱਜ ਅਸੀਂ ਸਵੇਰੇ ਰੇਡ ਕੀਤੀ ਹੈ, ਤੇ ਐਜ਼ ਇਟ ਇਜ਼ ਸਾਨੂੰ ਇੱਥੇ 6 ਇੰਚ ਬਾਏ 4 ਇੰਚ ਦੇ ਸਰੂਪ ਇੱਥੇ ਸਾਨੂੰ ਪ੍ਰਾਪਤ ਹੋਏ ਨੇ, ਔਰ ਡੱਬਿਆਂ ਵਿੱਚ ਪਾ ਕੇ ਜਿਸ ਕਦਰ ਨਾਲ ਰੱਖੇ ਸੀ, ਤੁਸੀਂ ਰਿਕਾਰਡ ਕੀਤਾ ਹੋਇਆ, ਤੁਸੀਂ ਦੇਖ ਲੈਣਾ। ਉਹਨਾਂ ਦੇ ਅੰਦਰ ਸਾਰਾ ਕੁਝ ਜਿਹੜਾ ਹੈ 1430 ਅੰਕ ਦੇ ਜਿਹੜੇ ਨੇ ਸਰੂਪ, ਜਿਹੜੇ ਨੇ ਆਪਣਾ 1430 ਅੰਕ ਦੇ ਸਰੂਪ 6 ਇੰਚ ਬਾਏ 4 ਇੰਚ, ਇਹ ਸਪੈਸ਼ਲ ਸਾਈਜ਼ ਸੀਗਾ। ਇਹਦੇ ਬਾਰੇ ਗੱਲ ਸਾਨੂੰ ਇਹ ਮਤਲਬ ਛਾਨਬੀਨ 'ਚੋਂ ਪਤਾ ਲੱਗੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਛਾਪੇ ਗਏ ਸਨ, ਅੱਜ ਤੋਂ ਕਾਫੀ ਸਾਲ ਪਹਿਲੇ। ਜਦੋਂ ਕਿ ਡੇਟ ਤੇ ਨਹੀਂ ਐਗਜ਼ੈਕਟ ਸਾਨੂੰ ਪਤਾ, ਹੁਣ ਅਸੀਂ ਇਹਦੀ ਪੜਚੋਲ ਕਰਾਂਗੇ ਵੀ ਕਦੋਂ ਦੇ ਛਪੇ ਸਨ। ਔਰ ਇਸ ਜਗ੍ਹਾ ਤੋਂ ਤੇ ਪ੍ਰੈਸ ਵੀ ਹੁੰਦੀ ਸੀ, ਉਹ ਪ੍ਰੈਸ ਵੀ ਜਿਹੜੇ ਇੱਥੇ ਦੇ ਡਾਇਰੈਕਟਰ ਬਣੇ ਨੇ ਮਹਿੰਦਰ ਸਿੰਘ ਜੀ, ਇਹ ਪਿਛਲੇ ਲਗਭਗ 30-35 ਸਾਲ ਤੋਂ ਇੱਥੇ ਕਾਬਜ ਨੇ। ਇਹਨਾਂ ਨੇ ਹੌਲੀ ਹੌਲੀ ਕਰਕੇ ਇਸ ਦਾ ਸਾਰਾ ਪੱਠਾ ਪਾਇਆ। ਉਹ ਪ੍ਰੈਸ ਵੀ ਬੰਦ ਹੋਈ ਹੈ, ਕਿਵੇਂ ਹੋਈ ਹੈ ਹੁਣ ਪਤਾ ਲੱਗੇਗਾ। ਉਹ ਸਰੂਪ ਐ ਇੱਥੇ ਕਿਵੇਂ ਪਏ ਸਨ, ਹੁਣ ਇਹ ਲੋਕ ਦੱਸਣਗੇ ਕਿ ਇੱਥੇ ਡੱਬਿਆਂ 'ਚ ਪਾ ਕੇ ਕਿਵੇਂ ਰੱਖੇ ਗਏ, ਬਿਨਾਂ ਸਤਿਕਾਰ ਦੇ ਇੱਥੇ ਕੀ ਕੀਤਾ ਗਿਆ, ਕਿਹਨਾਂ ਨੇ ਚੁੱਕ ਕੇ ਲਿਆ ਕੇ ਇੱਥੇ ਰੱਖੇ। ਬੜੇ ਸਾਰੇ ਸਵਾਲ ਨੇ ਕਿ ਇੰਨੀ ਵੱਡੀ ਸੰਸਥਾ, ਦੇਖੋ ਸਾਨੂੰ ਮਾਣ ਹੁੰਦਾ ਕਿ ਡਾਕਟਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਵਾਈਫ ਜਿਹੜੀ ਹੈ ਗੁਰਸ਼ਰਨ ਕੌਰ ਜੀ, ਬਹੁਤ ਗੁਰਸਿੱਖ ਨੇ, ਸਾਨੂੰ ਕੋਈ ਸ਼ੱਕ ਸ਼ੁਬਾ ਨਹੀਂ ਉਹਨਾਂ ਦੀ ਭਾਵਨਾ ਦੇ ਉੱਤੇ। ਰਾਣੀ ਪਰਨੀਤ ਕੌਰ ਜੀ ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਹੈ, ਸਾਨੂੰ ਬਿਲਕੁਲ ਮਾਣ ਹੁੰਦਾ ਜਦੋਂ ਇੰਨੇ ਲੈਵਲ ਦੇ ਬੰਦੇ ਜਿਹੜੇ ਨੇ ਲੇਕਿਨ ਇਹ ਇੰਡੀਵਿਜੂਅਲ ਸੰਸਥਾ ਹੈ। ਇਹਦਾ ਦੂਜਾ ਪਾਰਟ ਹੈਗਾ ਲਾਰੈਂਸ ਰੋਡ ਅੰਮ੍ਰਿਤਸਰ ਦੇ ਵਿੱਚ, ਜਿੱਥੇ ਭਾਈ ਸਾਹਿਬ ਵੀਰ ਸਿੰਘ ਜੀ ਦਾ ਘਰ, ਜਿੱਥੇ ਉਹਨਾਂ ਦੀਆਂ ਚੀਜ਼ਾਂ ਵੀ ਪਈਆਂ ਹੋਈਆਂ ਨੇ। ਹੁਣ ਮਸਲਾ ਇਹ ਸੀਗਾ ਕਿ ਉਹਨਾਂ ਗੁਰਸਿੱਖਾਂ ਨੇ ਤੇ ਆਪਣੀ ਦੇਣ ਦੇ ਦਿੱਤੀ, 100% ਦੇ ਦਿੱਤਾ। ਅੱਜ ਜਿਹੜੇ ਬੰਦੇ ਕਾਬਜ ਨੇ ਇਹਦੇ ਉੱਤੇ,
ਜਿਵੇਂ ਹੌਲੀ ਹੌਲੀ ਸਾਡੇ ਜਿਹੜੇ ਵੀ ਇੰਸਟੀਟਿਊਸ਼ਨ ਨੇ ਉਹਨਾਂ ਉੱਤੇ ਐਸੇ ਲੋਕਾਂ ਦਾ ਕਬਜ਼ਾ ਹੋ ਚੁੱਕਾ, ਉਹਨਾਂ ਨੇ ਹੌਲੀ ਹੌਲੀ ਉਸ ਜਿੰਨਾ ਉਹਨਾਂ ਪੁਰਾਤਨ ਗੁਰਸਿੱਖਾਂ ਨੇ ਬਣਾਇਆ ਸੀ ਇਹਨਾਂ ਨੇ ਹੌਲੀ ਹੌਲੀ ਸਾਰਾ ਖਤਮ ਕਰ ਦਿੱਤਾ। ਇਸ ਸੰਸਥਾ ਦੇ ਉੱਤੇ ਭਾਈ ਵੀਰ ਸਿੰਘ ਸਾਹਿਤਯ ਸਦਨ ਦੇ ਵਿੱਚ ਵੀ ਤੁਸੀਂ ਵਾਚ ਕਰੋਗੇ, ਨੈੱਟ ਤੇ ਚੈੱਕ ਕਰੋਗੇ, ਬਹੁਤ ਵੱਡੇ ਲੈਵਲ ਦੇ ਇੰਡਸਟਰੀਅਲ, ਬਹੁਤ ਵੱਡੇ ਲੈਵਲ ਦੇ ਜਿਹੜੇ ਰਿਟਾਇਰ ਜਿਹੜੇ ਸਰਕਾਰੀ ਜਿਹੜੇ ਗਵਰਨਮੈਂਟ ਆਫੀਸਰਸ ਬਹੁਤ ਅੱਛੇ ਬੰਦੇ ਨੇ, ਪਰ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਡਿਊਟੀ ਦੇ ਰੱਖੀ ਹੈ ਉਹਨਾਂ ਦਾ ਫਰਜ਼ ਬੰਦਾ ਸੀ ਇਹਨਾਂ ਦਾ ਚੈੱਕ ਕਰਦੇ ਕਿ ਵੀ ਇਹ ਉੱਥੇ ਕੀ ਕਰ ਰਹੇ, ਇਹ ਹੁਣ ਕੀ ਕਰਦੇ ਨੇ। ਉਹਨਾਂ ਨੂੰ ਬੁਲਾ ਕੇ ਕੋਈ ਸੈਮੀਨਾਰ, ਕੋਈ ਕੀਰਤਨ ਦਰਬਾਰ, ਕੋਈ ਛੋਟੀ ਜਿਹੀ ਪ੍ਰੋਗਰਾਮ ਨੀਚੇ ਹਾਲ 'ਚ ਕਰ ਦਿੰਦੇ ਨੇ, ਲੇਕਿਨ ਅੰਦਰ ਕੀ ਹੋ ਰਿਹਾ ਉਹਦਾ ਕਿਸੇ ਨੂੰ ਕੋਈ ਖਬਰ ਨਹੀਂ ਸੀ। ਉਹ ਜੋ ਸਾਨੂੰ ਖਬਰ ਪਤਾ ਲੱਗੀ ਹੈ ਉਹਦੇ ਵਾਸਤੇ ਅੱਜ ਅਸੀਂ ਸਾਰੇ ਵੀਰ ਇਕੱਤਰ ਹੋ ਕੇ ਅਸੀਂ ਰੇਡ ਕੀਤੀ ਹੈ। ਉਹਦੇ ਵਿੱਚ ਸਾਰੀਆਂ ਚੀਜ਼ਾਂ ਮਹਾਰਾਜ ਦੀ ਘੋਰ ਬੇਅਦਬੀ ਹੋ ਰਹੀ ਸੀ। ਦਸਮ ਦੇ 2 ਸਰੂਪ ਮਿਲੇ ਨੇ ਸਾਨੂੰ ਉੱਥੋਂ ਹਸਤਲਿਖਤ। ਅੰਦਰ ਇੱਕ ਹੋਰ ਕਮਰਾ ਹੈ ਜਿਹਨੂੰ ਇਹ ਖੋਲ੍ਹ ਨਹੀਂ ਰਹੇ ਨੇ, ਨੀਚੇ ਹਾਲੀ ਹੋਰ ਕਮਰੇ ਨੇ ਜਿਹੜੇ ਇਹਨਾਂ ਦੇ ਖੋਲ੍ਹਦੇ ਨਹੀਂ ਪਏ ਨੇ, ਜਿਹਦੇ ਵਾਸਤੇ ਅਗਰ ਰੇਡ ਜਾਰੀ ਹੈ ਅਸੀਂ ਕੰਮ ਕਰ ਰਹੇ ਹਾਂ। अवतार सिंह जी बड़े सारे सवाल ने, मैं तुहानू करैक्ट करना, शायद तुहानू याद होएगा तो तकरीबन साल सवा साल के दरमियान इत्थे एक विवाद उठिया सी कि इत्थे इतिहास नाल छेड़खानी की जा रही है। इन्होंने कुछ किताबां भी लॉन्च कीतियां सन जिहड़ियां बाद विच विरोध होया ते भाई वीर सिंह सदन ने उह किताबां नूं वापस ले लिया। उस मसले बारे तुहानू जानकारी? बिल्कुल जी बिल्कुल, वो सारिया इशूज़ होंदे रहे ने इत्थे। हुण देखो इन्नियां लैंथ विच गल्लां करन दा साडे कोल टाइम नहीं, क्योंकि असीं रेड कर रहे हां, हाली जारी है साडी। हुण उहदे विच की है कि जिहड़ी गल तुसीं कि इतिहास नाल छेड़छाड़, हुण तुहानूं दस्सां ਜਿਹੜੇ ਡਾਕਟਰ ਮਹਿੰਦਰ ਸਿੰਘ ਜੀ ਨੇ ਉਹਨਾਂ ਨੇ ਆਪਣੇ ਨਾਲ ਜਿਹੜਾ ਦੂਸਰਾ ਡਿਪਟੀ ਡਾਇਰੈਕਟਰ ਬਣਾਇਆ ਉਹ ਵੀ ਬੰਦਾ ਨੌਨ ਸਿੱਖ ਬਣਾਇਆ। ਇਹ ਤੁਸੀਂ ਸੁਣ ਕੇ ਹੈਰਾਨ ਹੋ ਗਏ, ਜਿਸ ਨੂੰ ਪੰਜਾਬੀ ਨਹੀਂ ਆਉਂਦੀ। ਤੁਹਾਨੂੰ ਯਾਦ ਹੋਏਗਾ ਕਿ ਅਸੀਂ ਪਹਿਲੇ ਇੱਕ ਭਾਨੂ ਮੂਰਤੀ ਕੇਸ ਕੀਤਾ ਸੀ ਜਿਹੜਾ ਦਿੱਲੀ ਕਮੇਟੀ ਦੇ ਨਾਲ ਸੀਗਾ ਸਰਨਾ ਸਾਹਿਬ ਦੇ ਟਾਈਮ ਦੇ ਉੱਤੇ। ਉਹਦੇ ਵਿੱਚ ਬੜੀ ਲੰਬੀ ਸਾਜ਼ਿਸ਼ ਸੀਗੀ ਕਿਸੇ ਤਰੀਕੇ ਨਾਲ, ਜਿਹਨੂੰ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ, ਜਿਨ੍ਹਾਂ ਨੂੰ ਯਾਰ ਪੜ੍ਹਨੀ ਨਹੀਂ ਆਉਂਦੀ ਗੁਰਮੁਖੀ, ਉਹ ਲੋਕ ਸਾਨੂੰ ਜਿਹੜਾ ਨਾ ਗਾਈਡ ਕਰ ਰਹੇ ਨੇ ਸਾਨੂੰ। ਤੁਸੀਂ ਇਤਿਹਾਸ ਨੂੰ ਛੇੜਛਾੜ ਦੀ ਗੱਲ ਕਰ ਰਹੇ ਹੋ ਲਾਸਟ ਈਅਰ ਦੀ। ਮੈਂ ਹੁਣੇ ਪਿੱਛੇ ਨਾਲ ਕਮਰੇ 'ਚ ਇੱਕ ਰੈਕ ਦੇ ਅੰਦਰ 3 ਕਿਤਾਬਾਂ ਪਈਆਂ ਨੇ ਜਿੱਤੇ ਲਿਖਿਆ ਹੋਇਆ ਭਾਈ ਵੀਰ ਸਿੰਘ ਦੀ ਹੱਥ ਲਿਖਤ ਚਿੱਠੀਆਂ। ਤੇ ਉਹਦਾ ਤੁਸੀਂ ਹਾਲਾਤ ਦੇਖੋਗੇ ਇੱਦਾਂ ਹੈ ਜਿੱਦਾਂ ਕਿ ਮਤਲਬ ਕਿ ਹੋਰ ਵਿਦਿਨ ਮੰਥ ਜਾਂ 2 ਮਹੀਨੇ ਬਾਅਦ ਉਹਦਾ ਬਿਲਕੁਲ ਉਹਦੇ ਜਿਹੜੇ ਪੰਨੇ ਨੇ ਫਟਣ ਦੇ ਬਿਲਕੁਲ ਐਂਡ ਤੇ ਪਹੁੰਚੇ ਹੋਏ ਨੇ। ਤੇ ਜੇ ਭਾਈ ਵੀਰ ਸਿੰਘ ਸਦਨ ਦੇ ਨਾਂ, ਭਾਈ ਵੀਰ ਸਿੰਘ ਦੇ ਨਾਂ ਤੋਂ ਸਦਨ ਹੈਗਾ ਔਰ ਉਹਨਾਂ ਦੀ ਹੱਥ ਲਿਖਤ ਚਿੱਠੀਆਂ ਦਾ ਇਹ ਹਾਲ ਹੈ, ਇਹਦਾ ਮਤਲਬ ਇਹਨਾਂ ਦਾ ਜਿਹੜਾ ਆਪਣਾ ਜਿਹੜੀ ਨੀਅਤ ਬੱਧ ਹੈਗੀ ਹੈ, ਇਹਦਾ ਸਿੱਖ ਦਾ ਇਤਿਹਾਸ ਰੱਖਣ ਦੀ ਇਹਨਾਂ ਦੀ ਕੋਈ ਨੀਅਤ ਨਹੀਂ ਹੈਗੀ। ਔਰ ਤੁਸੀਂ ਇੱਕ ਗੱਲ ਨਹੀਂ ਮੰਨੋਗੇ, ਡਾਕਟਰ ਮਹਿੰਦਰ ਸਿੰਘ ਕੋਲੋਂ ਮੈਂ ਪੁੱਛਿਆ ਕਿ ਇਹ ਸਰੂਪ ਕਿੰਨੇ ਟਾਈਮ ਤੋਂ ਪਿਆ ਹੈ, ਉਹ ਕਹਿੰਦਾ ਰਿਕਾਰਡ ਤੇ ਨਹੀਂ ਕਰ ਰਹੇ। ਮੈਂ ਕਿਹਾ ਨਹੀਂ ਕਰ, ਦੱਸੋ। ਕਹਿੰਦੇ ਨੂੰ 20 ਸਾਲ ਹੋ ਗਏ, ਫਰਮ ਲਾਸਟ 20 ਈਅਰਸ ਛਪਾਈ ਕੀਤੇ ਹੋਏ ਸਰੂਪ। ਮੈਂ ਕਿਹਾ ਫਿਰ 20 ਸਾਲ ਤੋਂ ਇੱਥੇ ਪਏ ਨੇ। ਕਹਿੰਦਾ ਨਹੀਂ, ਹੁਣ 3 ਦਿਨ ਪਹਿਲੇ ਸੀ ਨਾ ਲੱਭ ਕੇ ਇਕੱਠੇ ਕੀਤੇ ਨੇ, ਮਤਲਬ ਕਿ 400 ਪਲੱਸ ਆਈ ਥਿੰਕ 400 ਜਾਂ 500 ਸਰੂਪ ਹੋਣਗੇ। ਲੱਭ ਕੇ ਇਕੱਠੇ ਕਰਨ ਵਾਲਾ ਇੱਥੇ ਕਿਹੜਾ ਕੰਮ ਹੈ? ਤੇ ਮਤਲਬ ਕਿ ਉਹ ਹੁਣ ਕਹਿ ਰਹੇ ਨੇ ਕਿ ਚਾਬੀ ਨਾਲ ਵਾਲੇ ਕਮਰੇ ਚਾਬੀ ਲੌਕ ਕੀਤਾ ਹੋਇਆ, ਕਹਿੰਦੇ ਡਿਪਟੀ ਡਾਇਰੈਕਟਰ ਕੋਲ ਹੈਗੀ ਹੈ, ਉਹ ਸੌਰੀ ਚੇਅਰਮੈਨ ਕੋਲ ਹੈਗੀ ਹੈ। ਮੈਂ ਡਾਇਰੈਕਟਰ ਹੈਗਾ, ਚੇਅਰਮੈਨ ਮੇਰੇ ਤੋਂ ਵੱਡਾ ਹੈਗਾ, ਉਹ ਮਾਲਿਕ ਹੈਗਾ। ਤੇ ਹੁਣੇ ਤੱਕ 1 ਘੰਟਾ ਹੋ ਗਿਆ, ਚਾਬੀ ਨਹੀਂ ਮੰਗਵਾਈ ਇਹਨਾਂ ਨੇ। ਯਾਨੀ ਕਿ ਮੈਂ ਤੁਹਾਡੀ ਇਸ ਗੱਲ ਨੂੰ ਅਗਰ ਇੱਥੇ ਰੋਕ ਕੇ ਪਕੜਾ ਤੇ ਮਾਲਿਕ ਹੈਗਾ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਹੋਣ, ਜਿਹੜਾ ਅਸੀਂ ਕਹਿੰਦੇ ਸ੍ਰਿਸ਼ਟੀ ਦਾ ਮਾਲਕ ਹੈ, ਧੰਨ ਉਹਦੇ ਵੀ ਮਾਲਕ ਉਹ ਨੇ, ਤੇ ਜਿਹੜੇ ਨੌਨ ਸਿੱਖ ਨੇ। ਅਵਤਾਰ ਸਿੰਘ ਜੀ, ਤੁਸੀਂ ਇੰਨੇ ਟਾਈਮ ਤੋਂ, ਅਗਰ ਮੈਂ ਤੁਹਾਡਾ ਪਿਛਲਾ ਪਿਛੋਕੜ ਦੀ ਵੀ ਗੱਲ ਕਰਾਂ, ਤਕਰੀਬਨ 30-40 ਸਾਲ ਤੇ ਮੈਨੂੰ ਤੁਹਾਡੇ ਰਹਿਣ 'ਚ ਹੋ ਗਏ ਨੇ। ਇੰਨਾ ਕੁਛ ਅਸੀਂ ਦੇਖਿਆ, ਮੰਦਰਾਂ 'ਚੋਂ ਸਰੂਪ ਚੁੱਕੜੇ, ਇੰਨਾ ਕੁਛ ਕੀਤਾ ਕਿ ਮੰਨ ਲਈਏ ਭਾਈ ਵੀਰ ਸਿੰਘ ਸਦਨ ਅੱਜ ਕੌਮ ਦੇ ਵੈਰੀਆਂ ਦੇ ਹੱਥ 'ਚ ਹੈ। ਬਿਲਕੁਲ ਜੀ ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ ਹੈ। ਅਸੀਂ ਦੇਖੋ ਹਮੇਸ਼ਾ ਕਮੇਟੀਆਂ ਨੂੰ ਆਪਣੇ ਜਿਹੜੇ ਗੁਰਸਿੱਖ ਵੀਰ ਨੇ, ਤੁਸੀਂ ਜਸਵਿੰਦਰ ਵੀ ਜੀ ਗੱਲ ਮੰਨ ਕੇ ਚੱਲੋ, ਅੱਜ ਪੰਥ ਦੇ ਉਹ ਮਾੜੇ ਹਾਲਾਤ ਨੇ ਜੋ ਅਕਾਲ ਤਖਤ ਸਾਹਿਬ ਤੇ ਬੀਤ ਰਿਹਾ ਤੁਹਾਡੇ ਸਾਹਮਣੇ ਵੇ, ਜੋ ਸਾਡੇ ਇੰਸਟੀਟਿਊਸ਼ਨ ਚਾਹੇ ਉਹ ਤੁਹਾਡੇ ਅਦਾਰੇ ਨੇ, ਤੁਹਾਡੀ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ। ਹੁਣ ਇੱਥੇ ਵੀ ਤੁਸੀਂ ਦੇਖੋਗੇ ਨਾ, ਤੁਹਾਨੂੰ ਜ਼ਿਆਦਾ ਕਿਤਾਬਾਂ ਜਿਹੜੀਆਂ ਨੇ, ਜ਼ਿਆਦਾ ਚੀਜ਼ਾਂ ਤੁਹਾਨੂੰ ਮਿਲਣਗੀਆਂ, ਉਹ ਮਿਲਣਗੀਆਂ ਸਿਰਫ ਤੇ ਸਿਰਫ ਤੁਹਾਨੂੰ ਇੰਗਲਿਸ਼ ਵਾਲੀਆਂ। ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਔਰ ਪੰਜਾਬੀ ਨੂੰ ਖੁੱਡੇ ਲਾਈਨ ਲਗਾ ਕੇ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਅਵਤਾਰ ਸਿੰਘ ਜੀ, ਤੁਹਾਡੇ ਨਾਲ ਗੱਲ ਜਾਰੀ ਹੋਈ ਰਹੇਗੀ। ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪਹੁੰਚ ਚੁੱਕੀ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਕਰਮ ਸਰ ਜੀ ਵੀ ਆ ਚੁੱਕੇ ਨੇ। ਮੈਂ ਬੇਨਤੀ ਕਰਾਂਗਾ, ਤੁਸੀਂ ਅੰਦਰ ਜਾ ਰਹੇ ਹੈਗੇ, ਇੱਕ ਵਾਰ ਅਸੀਂ ਗੱਲ ਕਰਦੇ ਜਾਈਏ। ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ, ਕੀ ਤੁਹਾਡੇ ਕੋਲ ਖਬਰ ਆਈ ਹੈਗੀ ਮੁੰਡਿਆਂ ਨੇ ਜਿਹੜੀ ਰੇਡ ਕੀਤੀ ਇੱਥੇ, ਜੋ ਬੇਦਬੀ ਦੀ, ਤੁਹਾਡੇ ਕੋਲ ਕੀ ਇਨਫੋਰਮੇਸ਼ਨ ਆਈ ਹੈ? ਤੁਸੀਂ ਹੁਣ ਕੀ ਐਕਸ਼ਨ ਲੈਣਾ ਹੈ ਔਰ ਕੀ ਐਕਸ਼ਨ ਦਿੱਲੀ ਕਮੇਟੀ ਵੱਲੋਂ ਕੀਤਾ ਜਾਏ? ਦੇਖੋ, ਜੋ ਅਨੁਕੂਲ ਹੋਊਗਾ ਉਹੀ ਐਕਸ਼ਨ ਲਵਾਂਗੇ। ਮੈਨੂੰ ਪਤਾ ਲੱਗਿਆ ਹੁਣੇ ਕਿ ਇੱਥੇ ਸਰੂਪ ਇਹਨਾਂ ਦੇ ਕੋਲ ਹੈਗੇ ਨੇ, ਬੜੀ ਵੱਡੀ ਸੰਸਥਾ ਹੈ ਭਾਈ ਵੀਰ ਸਿੰਘ ਸਦਨ, ਤੇ ਅਗਰ ਇਹਨਾਂ ਤੋਂ ਕੋਈ ਕੁਤਾਹੀ ਹੋਈ ਹੈ, ਡਾਕਟਰ ਸਾਹਿਬ ਉਸ ਚੀਜ਼ ਨੂੰ ਫੀਲ ਕਰ ਰਹੇ ਨੇ, ਮਗਰ ਸਾਡਾ ਸੰਸਥਾ ਨੂੰ ਵੀ ਬਦਨਾਮ ਨਹੀਂ ਕਰਨਾ। ਮਗਰ ਜਦੋਂ ਕੋਈ ਗੁਰੂ ਸਾਹਿਬ ਦੀ ਬੇਅਦਬੀ ਹੋਏ ਤਾਂ ਉਦੋਂ ਸਾਡਾ ਕੋਈ ਰਿਸ਼ਤੇਦਾਰ ਨਹੀਂ, ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਮਗਰ ਜਿਹੜੇ ਹੁਣ ਦੇਖਦੇ ਹਾਂ ਕਿ ਕੀ ਚੱਲ ਰਿਹਾ ਹੁੰਦਾ, ਉਹਨੂੰ ਵੇਖ ਕੇ ਫਿਰ ਜੋ ਵੀ
ਗੁਰਮਤ ਦੇ ਅਨੁਸਾਰ ਜੋ ਐਕਸ਼ਨ ਲੈਣਾ ਹੋਊਗਾ ਆਪਾਂ ਜ਼ਰੂਰ ਲਵਾਂਗੇ। ਜੀ ਬਿਲਕੁਲ ਬਿਲਕੁਲ, ਦਿੱਲੀ ਕਮੇਟੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਜੋ ਗੁਰਮਤ ਦੇ ਹਿਸਾਬ ਨਾਲ ਐਕਸ਼ਨ ਲਿੱਤਾ ਜਾਏਗਾ ਉਹ ਇਸ ਐਕਸ਼ਨ ਦੇ ਉੱਤੇ ਕੰਮ ਕੀਤਾ ਜਾਏਗਾ। ਅਸੀਂ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਔਰ ਕਮਾਲ ਦੀ ਗੱਲ ਹੈ, ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂਗਾ, ਆਪਣੇ ਵੀਰ ਨੂੰ ਮੈਂ ਕਹਾਂਗਾ ਕੈਮਰਾਮੈਨ ਦੇ ਤੌਰ ਤੇ ਦਿਖਾਈਏ। ਦਿੱਲੀ ਕਮੇਟੀ ਦੀ ਸਾਰੀ ਟੀਮ ਅੰਦਰ ਗਈ ਹੈ ਕਿ ਜੋੜੇ ਆਪਣੇ ਉਤਾਰ ਕੇ, ਜਿੰਨੇ ਸਟੂਡੈਂਟਸ ਅੰਦਰ ਬੈਠੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਨੇ, ਸਾਰੇ ਜੋੜੇ ਪਾ ਕੇ ਅੰਦਰ ਬੈਠੇ ਹੋਏ ਨੇ। ਇਹ ਮਰਿਆਦਾ ਦਾ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾ ਰਹੇ ਹੈਗੇ ਹਾਂ ਕਿ ਸਿਰਫ ਕਹਿਣ ਦੀਆਂ ਗੱਲਾਂ ਨੇ ਜੋ ਇਸ ਜਗ੍ਹਾ ਦੇ ਉੱਤੇ ਹੋ ਰਹੀਆਂ ਹੈਗੀਆਂ ਨੇ। ਗੁਰੂ ਘਰ ਦੀ ਮਰਿਆਦਾ ਦੀ ਗੱਲ ਦਈਏ, ਇੱਥੇ ਦੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਬਕਸਿਆਂ ਦੇ ਅੰਦਰ ਕਿਤਾਬਾਂ ਦੇ ਤੌਰ ਦੇ ਉੱਤੇ ਇੱਥੇ ਰੱਖੇ ਹੋਏ ਨੇ। ਅਵਤਾਰ ਸਿੰਘ ਜੀ, ਮੈਂ ਇਸ ਚੀਜ਼ ਨੂੰ ਕੰਟੀਨਿਊ ਰੱਖਣਾ ਚਾਹਾਂਗਾ। ਲਾਣਾ ਕਰ ਗਏ ਨੇ, ਉਹਨਾਂ ਨੂੰ ਵੀ ਇਸ ਬੰਦੇ ਨੇ ਕਿਹਾ ਸੀਗਾ ਕਿ ਇਹਨੂੰ ਟਰਸਟ ਵਿੱਚ ਕਨਵਰਟ ਕੀਤਾ ਜਾਏ ਸੁਸਾਇਟੀ ਨੂੰ, ਪਰ ਉਹ ਕਾਮਯਾਬ ਨਹੀਂ ਹੋਇਆ ਬੰਦਾ ਉਹ। ਨਹੀਂ ਤਾਂ ਇਹਦੀ ਇਤਨੀ ਵੱਡੀ ਮਲਕੀਅਤ ਹੈ, ਬਹੁਤ ਸਾਰਾ ਫੰਡ ਹੈ ਇਹਨਾਂ ਦੇ ਕੋਲ, ਕਰੋੜਾਂ ਦੇ ਵਿੱਚ ਹੈ, ਤੇ ਉਹ ਗੱਲਾਂ ਅਸੀਂ ਬਾਅਦ ਚ ਕਰ ਲਾਂਗੇ। ਲੇਕਿਨ ਇੱਥੇ ਮਰਿਆਦਾ ਤੁਸੀਂ ਕਹੋ ਜਾਂ ਸਿੱਖੀ ਦਾ ਨਾਮ ਕਹੋ, ਤੁਸੀਂ ਭੁੱਲ ਜਾਓ ਖਾਲੀ। ਅੱਜ ਮੈਂ ਕਹਾਂਗਾ ਕਿ ਤੁਸੀਂ ਦੂਜਿਆਂ ਨੂੰ ਕਿਉਂ ਗਾਲਾਂ ਕੱਢਦੇ ਹੋ, ਦੂਜਿਆਂ ਨੂੰ ਕਿਉਂ ਬਦਦੁਆਵਾਂ ਦਿੰਦੇ ਹੋ ਕਿ RSS ਨੇ ਕਰਤਾ, ਫਲਾਣੇ ਨੇ ਕਰਤਾ, ਢੀਮਕੇ ਨੇ ਕਰ ਦਿੱਤਾ। ਇੱਥੇ ਤਾਂ ਸਿੱਖ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਜਿਹੜਾ ਸਭ ਤੋਂ ਵੱਡਾ ਦੋਸ਼ੀ ਹੈ। ਅੱਜ ਜਿੰਨੇ ਸਾਨੂੰ ਸਬੂਤ ਮਿਲ ਰਹੇ ਨੇ, ਸਾਡੇ ਸਿੱਖ ਹੀ ਕਰਦੇ ਪਏ ਨੇ। ਸਾਡਾ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ, ਸਾਡਾ ਕਿਤੇ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਸਦਨ ਨੂੰ ਬਦਨਾਮ ਕਰਨ ਦਾ ਕੋਈ ਵੀ ਸਾਡਾ ਮਕਸਦ ਨਹੀਂ ਹੈ। ਭਾਈ ਵੀਰ ਸਿੰਘ ਜੀ ਉੱਚੀ ਸ਼ਖਸੀਅਤ ਦੇ ਮਾਲਕ ਨੇ, ਜਿਹੜੇ ਮੈਂ ਪਹਿਲੇ ਵੀ ਕਹਿ ਰਿਹਾ ਮੈਂਬਰ ਜਿੰਨੇ ਨੇ ਬੜੇ ਸਤਿਕਾਰਯੋਗ ਨੇ ਔਰ ਬਹੁਤ ਉੱਚੀਆਂ ਹਸਤੀਆਂ ਨੇ। ਅਸੀਂ ਉਹਨਾਂ ਨੂੰ ਬੇਨਤੀ ਲਾ ਰਹੇ ਹਾਂ ਕਿ ਭਈ ਜੋ ਚੀਜ਼ ਅਸੀਂ ਦੇਖੀ ਆ ਕੇ ਸਾਡੇ ਤੋਂ ਬਰਦਾਸ਼ਤ ਨਹੀਂ ਹੋਈ ਹੈ, ਔਰ ਜਿੰਨੇ ਬੰਦੇ ਤੁਸੀਂ ਹੈਗੇ ਹੋ ਉਹ ਆ ਕੇ ਇਹਦੀ ਪੜਚੋਲ ਕਰੋ। ਡਾਕਟਰ ਸਾਹਿਬ ਨੂੰ ਦੇਖੋ ਸਹੀ, ਉਹਨਾਂ ਨੇ ਬਜ਼ੁਰਗੀ ਦੇ 'ਚ ਕੋਈ ਬੰਦੇ ਚੰਗੇ ਲਗਾਓ ਯਾਰ। ਇੱਥੇ ਇਹ ਕੀਤਾ ਕੀ ਪਿਆ? ਜੇ ਤੁਸੀਂ ਆਂਦੇ ਹੋ ਨੀਚੇ ਆ ਕੇ ਹਾਲ ਦੇ ਵਿੱਚ ਕੀਰਤਨ ਤੇ ਆਪਣਾ ਚੀਜ਼ਾਂ ਸਰਵਨ ਕਰਕੇ ਚਲੇ ਜਾਂਦੇ ਹੋ, ਇੱਥੇ ਬੜੇ ਵੱਡੇ ਬੰਦੇ ਵੀ ਆਏ ਨੇ, ਸਭ ਕੁਝ ਹੋਇਆ। ਔਰ ਜਿਹੜੀਆਂ ਹੈਗੇ ਨੇ ਆਪਣਾ ਕੀ ਨਾਮ ਹੈ, ਕੀ ਕਹਿੰਦੇ ਨੇ, ਹਰਪਾਲ ਸਿੰਘ ਜੀ ਵਰਗੇ, ਕਿਉਂਕਿ ਅਸੀਂ ਜਿਹਨਾਂ ਦਾ ਪੇਜ ਚੈੱਕ ਕੀਤਾ ਨਾ, ਤੁਸੀਂ ਵੀ ਚੈੱਕ ਕਰਨਾ, ਉਹਦੇ ਤੋਂ ਬਹੁਤ ਸਾਰੇ ਤੁਹਾਨੂੰ ਹਸਤੀਆਂ ਮਿਲਣਗੀਆਂ। ਇਸ ਕਰਕੇ ਇਹਨਾਂ ਦੇ ਕਨੈਕਸ਼ਨ ਵੀ ਬਹੁਤ ਵੱਡੇ ਨੇ, ਸਰਕਾਰੀ ਦਰਬਾਰ ਇਹਨਾਂ ਦੀ ਗੱਲ ਵੀ ਬੜੀ ਵੱਡੀ ਸੀ। ਅਸੀਂ ਤਾਂ ਗੁਰੂ ਨੂੰ ਅਰਦਾਸ ਕਰਕੇ ਆਏ ਸੀ। ਸਾਨੂੰ ਇਸ ਗੱਲ ਤੇ ਵੀ ਖਦਸ਼ਾ ਜਤਾਇਆ ਗਿਆ ਬੜੇ ਵੱਡੇ ਬੰਦਿਆਂ ਤੋਂ ਵੀ ਉਹਨਾਂ ਦੀ ਪਹੁੰਚ ਬੜੀ ਹੈ। ਮੈਂ ਕੋਈ ਗੱਲ ਨਹੀਂ, ਸਾਨੂੰ ਬੰਦ ਕਰ ਦੇਣ, ਪਰ ਮਹਾਰਾਜ ਦਾ ਅਦਬ ਸਤਿਕਾਰ ਲਈ ਸਾਡਾ ਸੀਸ ਹਾਜ਼ਰ ਹੈ। ਜੇ ਸੀਸ ਗੁਰੂ ਨੂੰ ਦਿੱਤਾ ਹੈ ਤੇ ਫਿਰ ਅਸੀਂ ਖਾਲੀ ਗੱਲਾਂ ਨਾ ਕਰੀਏ। ਜੇ ਸਤਿਗੁਰ ਆ ਕੇ ਸੀਸ ਭੇਟ ਦਿਓ, ਅੱਗੇ ਆਪਾਂ ਕਿਉਂ ਪੜ੍ਹਦੇ ਹਾਂ? ਜਾਂ ਸਤਿਗੁਰ ਸੱਚੇ ਭਾਵ ਹੈ, ਤੇ ਜੇ ਦਿੱਤਾ ਤੇ ਉੱਥੇ ਨਿਤਰੋ ਵੀ, ਤੇ ਕੋਈ ਗੱਲ ਨਹੀਂ, ਪੁਲਿਸ ਆਂਦੀ ਭਾਵੇਂ ਮਿਲਟਰੀ ਆਂਦੀ ਭਾਵੇਂ ਜੋ ਮਰਜ਼ੀ ਆਂਦਾ, ਪਰ ਐਨੀ ਕਿਰਪਾ ਮਹਾਰਾਜ ਦੇ ਸਾਹਮਣੇ ਉਹਨਾਂ ਨੇ ਆਪ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਨੇ, ਦਿੱਲੀ ਕਮੇਟੀ ਵੀ ਫਿਰ ਸਾਰੇ ਕਹਿਣ ਦੇ ਉੱਤੇ ਬਾਅਦ ਵਿੱਚ ਆਏ ਨੇ, ਪਰ ਪਹਿਲੇ ਸਾਡੀ ਟੀਮ ਜਿਹੜੇ ਵੀਰਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਸਹਿਯੋਗ ਕੀਤਾ। ਤੁਸੀਂ ਵੀ ਆਇਓ, ਤੁਹਾਡਾ ਵੀ ਬਹੁਤ ਧੰਨਵਾਦ ਹੈ ਅਕਾਲ ਸਾਈ ਚੈਨਲ ਦਾ। ਤੇ ਆਪਾਂ ਹੁਣ ਉਹਨਾਂ ਨਾਲ ਚੱਲਦੇ ਹਾਂ ਕਿ ਅੰਦਰ TV 84 ਤੇ ਆਪਾਂ ਜਾ ਕੇ ਅੰਦਰ ਜਿਹੜਾ ਜਾ ਕੇ ਉਹਨਾਂ ਨੂੰ ਦੇਖਦੇ ਹਾਂ ਕੀ ਕਾਰਵਾਈ ਅੱਗੇ ਹੋ ਰਹੀ ਹੈ। ਹੋਰ ਵੀ ਕਮਰੇ ਖੁਲਵਾਣੇ ਨੇ, ਬਾਕੀ ਦੀ ਕਾਰਵਾਈ ਜਿਹੜੀ ਅਸੀਂ ਕਰਨੀ ਹੈ। ਬਿਲਕੁਲ ਸੰਗਤ ਜੀ, ਅਸੀਂ ਅੰਦਰ ਚੱਲਦੇ ਹੈਗੇ, ਦਿੱਲੀ ਕਮੇਟੀ ਕੀ ਇਸ ਚੀਜ਼ ਉੱਤੇ ਐਕਸ਼ਨ ਲੈ ਰਹੀ ਹੈ, ਅਸੀਂ ਉਹ ਸਾਰੇ ਵੀ ਕੋਸ਼ਿਸ਼ ਕਰਦੇ ਹੈਗੇ ਕਵਰੇਜ ਕਰੀਏ ਤੇ ਇਸ ਇੰਨੇ ਵੱਡੇ ਮਸਲੇ ਦੇ ਉੱਤੇ ਕੀ ਹਾਲਾਤ ਨੇ ਔਰ ਕੀ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਪਿਛਲੇ 2-3 ਘੰਟੇ ਤੋਂ ਭਾਈ ਵੀਰ ਸਿੰਘ ਸਦਨ ਦੇ ਅੰਦਰ ਜੋ ਕੰਮ ਹੋਇਆ ਉੱਤੇ ਬੇਦਬੀਆਂ ਦੀ ਖਬਰ ਆਈ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਛੋਟੇ ਸਰੂਪ ਨੇ ਉਹ ਸਾਰੇ ਦਿੱਲੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ, ਪਿੱਛੇ ਦੇਖ ਰਹੇ ਹੋ ਪਾਲਕੀ ਸਾਹਿਬ, ਉਹਨਾਂ ਦੇ ਅੰਦਰ ਸਵਾਭਿਮਾਨ ਕਰਕੇ ਲਿਜਾਏ ਜਾ ਰਹੇ ਨੇ। ਸਾਰੀ ਗੱਲਬਾਤ ਲਈ ਆਪਾਂ ਕਰਮਸਰ ਸਾਹਿਬ ਦੇ ਨਾਲ ਗੱਲ ਦੀ ਸ਼ੁਰੂਆਤ ਕਰਨਾ ਹੈ, ਕਿਉਂਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰ ਹੈਗੇ ਨੇ। ਫਤਿਹ ਦੀ ਸਾਂਝ ਤੋਂ ਗੱਲ ਦੀ ਸ਼ੁਰੂਆਤ ਕਰਨਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਹੜਾ ਮਸਲਾ ਆਇਆ, ਤੁਸੀਂ ਇੱਥੇ ਪਹੁੰਚੋ, ਪੂਰੀ ਧਰਮ ਪ੍ਰਚਾਰ ਦੀ ਮੈਂ ਕਹਾਂ ਟੀਮ ਸਿੰਘ ਸਾਹਿਬਾਨ ਨਾਲ ਖਲੋਤੇ ਹੈਗੇ ਨੇ, ਕੀ ਤੁਸੀਂ ਹੁਣ ਐਕਸ਼ਨ ਲਿੱਤਾ ਹੈਗਾ ਇਸ ਸਾਰੇ ਮਸਲੇ 'ਤੇ? ਸਾਨੂੰ ਅੱਜ ਪਤਾ ਲੱਗਾ ਸੀਗਾ ਕਿ ਇੱਥੇ ਭਾਈ ਵੀਰ ਸਿੰਘ ਸਦਨ ਬਹੁਤ ਪੁਰਾਣੀ ਬੜੀ ਸਤਿਕਾਰਯੋਗ ਸੰਸਥਾ ਹੈਗੀ ਆ। ਇਹਨਾਂ ਦੇ ਇੱਥੇ ਕੁਝ ਸਰੂਪ ਜਿਹੜੇ 20 ਸਾਲ ਪਹਿਲਾਂ ਛਪੇ ਸੀਗੇ ਤੇ ਇਹਨਾਂ ਨੂੰ ਅਗਨ ਭੇਟ ਕਰ ਦੇਣੇ ਚਾਹੀਦੇ ਸੀ। ਇਹਨਾਂ ਵੱਲੋਂ ਕਿਸੇ ਤਰ੍ਹਾਂ ਕੁਤਾਹੀ ਹੋਈ ਹੈ, ਅਣਗਹਿਲੀ ਹੋਈ ਹੈ। ਮੈਨੇਜਮੈਂਟ ਨੇ ਆਪਣੀ ਗਲਤੀ ਵੀ ਮੰਨੀ ਹੈ। ਹੁਣ ਜਿਹੜੇ ਸਰੂਪ ਅਸੀਂ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਲੈ ਕੇ ਜਾ ਰਹੇ ਹਾਂ ਦਿੱਲੀ ਕਮੇਟੀ ਵੱਲੋਂ, ਜਦੋਂ ਇਹਨਾਂ ਦੇ ਇੱਥੇ ਸਹੀ ਰੱਖ ਰਖਾਵ ਦਾ ਸਿਸਟਮ ਬਣ ਜਾਏਗਾ ਮਰਿਆਦਾ ਦੇ ਅਨੁਸਾਰ, ਉਦੋਂ ਫਿਰ ਇਹਨਾਂ ਨੂੰ ਅਸੀਂ ਸਰੂਪ ਜਿਹੜੇ ਵਾਪਸ ਭੇਜਣ ਵਾਲੇ ਨੂੰ ਭੇਜਾਂਗੇ। ਬਾਕੀ ਸਰੂਪ ਜਿਹੜੇ ਗਲਤ ਛਪੇ ਗਏ 20 ਸਾਲ ਪਹਿਲਾਂ, ਉਹਨਾਂ ਨੂੰ ਅਸੀਂ ਅਗਨ ਭੇਟ ਕਰਾਂਗੇ। ਤੇ ਬਾਕੀ ਡਾਕਟਰ ਸਾਹਿਬ ਨੂੰ ਕਿਹਾ ਵੀ ਹੈ ਕਿ ਜਿਹੜੀ ਵੀ ਹੋਰ ਤੁਹਾਡੇ ਕੋਲ ਬੜੇ ਪੁਰਾਤਨ ਸਰਮਾਇਆ ਪਿਆ ਇਹਨਾਂ ਦੇ ਕੋਲ, ਭਾਈ ਵੀਰ ਸਿੰਘ ਜੀ ਦਾ ਹਸਤ ਲਿਖਤ ਸਰੂਪ ਇਹਨਾਂ ਦੇ ਕੋਲ ਬਹੁਤ ਸਾਰੇ ਨੇ। ਬਹੁਤ ਵੱਡੀ ਇੰਸਟੀਟਿਊਸ਼ਨ ਹੈਗੀ ਹੈ ਇਹ, ਔਰ ਇੰਨੀ ਸਤਿਕਾਰਿਤ ਇੰਸਟੀਟਿਊਸ਼ਨ ਹੈ। ਇਹਦੇ ਵਿੱਚ ਇਹੋ ਜਿਹੀ ਕੁਤਾਹੀ ਹੋਈ ਹੈ, ਉਸ ਚੀਜ਼ ਦੀ ਮੈਨੇਜਮੈਂਟ ਗਲਤੀ ਮੰਨਦੀ ਵੀ ਪਈ ਹੈ। ਜਿਹੜੇ ਬਾਕੀ ਸਰੂਪ ਇਹਨਾਂ ਦੇ ਕੋਲ ਪਏ ਨੇ, ਇਹ ਕਹਿੰਦੇ ਨੇ ਅਸੀਂ ਵਿਦਿਨ 2-3 ਡੇਜ਼ ਸਾਰਾ ਸਿਸਟਮੈਟਿਕ ਕਰਕੇ ਮਰਿਆਦਾ ਦੇ ਅਨੁਸਾਰ ਸਾਰੇ ਸਰੂਪਾਂ ਨੂੰ ਅਸੀਂ ਉੱਥੇ ਵਿਰਾਜਮਾਨ ਕਰਾਵਾਂਗੇ। ਜਿਹੜੇ ਪਾਲਕੀ ਸਾਹਿਬ 'ਚ ਤੁਸੀਂ ਛੋਟੇ ਸਰੂਪ ਲੈ ਕੇ ਜਾ ਰਹੇ ਹੋ, ਅੰਦਾਜ਼ਨ ਉਹ ਕਿੰਨੇ ਹੈਗੇ ਨੇ?
ਉਹ ਲਗਭਗ 400 ਦੇ ਆਸ-ਪਾਸ ਸਰੂਪ ਹੈਗੇ ਨੇ। ਉਹ ਸਰੂਪ 20 ਸਾਲ ਪਹਿਲਾਂ ਜਿੰਨਾ ਕੁ ਹਲੇ ਉਹਨਾਂ ਨੇ ਦੱਸਿਆ ਕਿ ਜਿਹੜੇ ਛਾਪੇ ਗਏ ਸੀਗੇ ਉਹਨਾਂ ਨੂੰ ਪੰਥ ਚੋਂ ਛੇਕਿਆ ਵੀ ਗਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਛਾਪ ਲਿਆ ਆਪਣੀ ਮਰਜ਼ੀ ਦੇ ਅਨੁਸਾਰ। ਸ਼੍ਰੋਮਣੀ ਕਮੇਟੀ ਔਰ ਦਿੱਲੀ ਕਮੇਟੀ ਦੇ ਕੋਲ ਇਹ ਅਧਿਕਾਰ ਹੈਗੇ ਨੇ, ਹੋਰ ਕੋਈ ਵੀ ਕੋਈ ਸੰਸਥਾ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਪ੍ਰਿੰਟ ਕਰ ਸਕਦੀ। ਤੇ ਤੁਸੀਂ ਜਦੋਂ ਮਨਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ, ਜਿਹੜੇ ਇੱਕ ਤਰ੍ਹਾਂ ਤੋਂ ਕਹਿ ਲਈਏ ਮੁੱਖ ਸੇਵਾਦਾਰ ਨੇ, ਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਗੱਲ ਕਬੂਲ ਕੀਤੀ ਕਿ ਇੱਥੇ ਪ੍ਰਿੰਟਿੰਗ ਹੁੰਦੀ ਸੀ, ਇਹ ਸਰੂਪ ਸਾਰੇ ਆਖਿਰ ਆਏ ਕਿੱਥੋਂ? ਨਹੀਂ, ਪ੍ਰਿੰਟਿੰਗ ਨਹੀਂ ਹੁੰਦੀ ਸੀ। 20 ਸਾਲ ਪਹਿਲਾਂ ਪ੍ਰਿੰਟ ਕਰਵਾਏ ਸੀ ਕਿਸੇ ਨੇ ਇਹ ਵੰਡਣ ਵਾਸਤੇ ਸਰੂਪ, ਤੇ ਉਦੋਂ ਫਿਰ ਅਕਾਲ ਤਖਤ ਸਾਹਿਬ ਤੋਂ ਉਸ ਤੇ ਬੈਨ ਲਗਾਤਾ ਗਿਆ ਤੇ ਫਿਰ ਸਰੂਪ ਇਹਨਾਂ ਨੇ ਆਪਣੇ ਕੋਲ ਹੀ ਰੱਖ ਲਏ ਇੱਥੇ। ਇਹਨਾਂ ਨੂੰ ਉਸੇ ਵੇਲੇ ਜਾਂ ਤੇ ਅਗਨ ਭੇਟ ਕਰ ਦੇਣੇ ਚਾਹੀਦੇ ਸੀ ਜਾਂ ਕਿਸੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਨੂੰ ਦੇ ਦੇਣੇ ਚਾਹੀਦੇ ਸੀਗੇ, ਕਿਉਂਕਿ ਸਾਡੇ ਕੋਲ ਅਗਨ ਭੇਟ ਕਰਨ ਦਾ ਵੀ ਅਰੇਂਜਮੈਂਟ ਹੈਗਾ। ਇਹਨਾਂ ਕੋਲ ਨਹੀਂ ਸੀ। ਇਹਨਾਂ ਦੇ ਵੱਲੋਂ ਇਹ ਅਣਗਹਿਲੀ ਹੋਈ ਹੈ ਕਿ ਰੱਖੇ ਇਹਨਾਂ ਨੇ ਡੱਬਿਆਂ, ਜਿਸ ਤਰ੍ਹਾਂ ਜਦੋਂ ਪ੍ਰਿੰਟ ਹੋ ਕੇ 20 ਸਾਲ ਪਹਿਲਾਂ ਉਸੇ ਤਰ੍ਹਾਂ ਡੱਬਿਆਂ ਦੇ ਵਿੱਚ ਪਏ ਸੀ। ਤੇ ਸਾਡੇ ਤਾਰੀ ਵੀਰ ਜੀ ਨੂੰ ਪਤਾ ਲੱਗਿਆ, ਇਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਸਰੂਪ ਪਏ ਨੇ। ਫਿਰ ਹੁਣ ਅਸੀਂ ਸਰੂਪ ਅੱਜ ਗੁਰੂ ਮਹਾਰਾਜ ਦੀ ਪਾਲਕੀ ਲੈ ਕੇ ਉਹਦੇ ਵਿੱਚ ਲੈ ਕੇ ਜਾ ਰਹੇ ਹਾਂ। ਸਭ ਤੋਂ ਅਖੀਰਲਾ ਸਵਾਲ, ਜਿਸ ਤਰੀਕੇ ਦੇ ਨਾਲ ਅੱਜ ਤੁਹਾਡੀ ਪੂਰੀ ਧਰਮ ਪ੍ਰਚਾਰ ਦੀ ਟੀਮ ਇੱਥੇ ਪਹੁੰਚੀ ਹੈ, ਤੁਸੀਂ ਖੁਦ ਇੱਥੇ ਪਹੁੰਚੇ ਹੋ, ਸੰਗਤ ਵੀ ਪਹੁੰਚੀ ਹੈ ਜਿਨ੍ਹਾਂ ਨੇ ਆ ਕੇ ਇਹ ਸਾਰਾ ਉਪਰਾਲਾ ਕੀਤਾ, ਆਉਣ ਵਾਲੇ ਸਮੇਂ 'ਚ ਭਾਈ ਵੀਰ ਸਿੰਘ ਸੱਦਨ ਇੱਕ ਬੜਾ ਵੱਡਾ ਨਾਮ ਹੈ, ਇਹੋ ਜਿਹੀ ਕੋਤਾਹੀਆਂ ਨਾ ਹੋਣ ਕਿ ਦਿੱਲੀ ਕਮੇਟੀ ਕੋਈ ਸਖਤ ਐਕਸ਼ਨ ਲਏਗੀ, ਇਹਨਾਂ ਕੋਲੋਂ ਕੋਈ ਰਿਟਰਨ ਦੀ ਜਵਾਬ ਤਲਬੀ ਕੀਤੀ ਜਾਏਗੀ ਤਾਂ ਕਿ ਅੱਗੋਂ ਦੀ ਆਉਣ ਵਾਲੇ ਸਮੇਂ 'ਚ ਇਹਨਾਂ ਕੋਲ ਇਹੋ ਜਿਹੀਆਂ ਘੱਟੋ ਘੱਟ ਘੋਰ ਬੇਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਜਿਹੜੇ ਪਵਿੱਤਰ ਸੈਂਚੀਆਂ ਅੰਦਰ ਪਈਆਂ ਹੈਗੀਆਂ ਨੇ, ਉਹ ਜੀ ਕੋਤਾਹੀ ਅੱਗੋਂ ਨਾ ਕੀਤੀ ਜਾਏ। ਉਦੋਂ ਤੱਕ ਦਿੱਲੀ ਕਮੇਟੀ ਕੀ ਕਰੇਗੀ? ਦੇਖੋ, ਭਾਈ ਵੀਰ ਸਿੰਘ ਸਦਨ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਹੈ ਜੋ ਕਿ ਬਹੁਤ ਪ੍ਰਚਾਰ ਕਰਨ ਦਾ ਬਹੁਤ ਵੱਡਾ ਇੱਕ ਇੰਸਟੀਟਿਊਟ ਹੈ, ਜਿਹੜੇ ਕਿ ਲਿਟਰੇਚਰ ਨੂੰ, ਸਾਹਿਤ ਨੂੰ ਬਹੁਤ ਵਧੀਆ ਤਰੀਕੇ ਨਾਲ ਦੁਨੀਆ ਤੱਕ ਪਹੁੰਚਾਉਂਦੇ ਨੇ। ਅਸੀਂ ਨਹੀਂ ਚਾਹੁੰਦੇ ਕਿ ਇੱਦਾਂ ਦੀ ਸੰਸਥਾ ਕਦੇ ਵੀ ਬਦਨਾਮ ਹੋਵੇ, ਕਿਉਂਕਿ ਇਹਨਾਂ ਦਾ ਬੜਾ ਵੱਡਾ ਸਹਿਯੋਗ ਹੈ ਪੰਥ ਦੇ ਵਿੱਚ। ਹਾਂ, ਜਿਹੜੀ ਅਣਗਹਿਲੀ ਅਗਰ ਮੈਨੇਜਮੈਂਟ ਤੋਂ ਹੋ ਗਈ, ਉਹਦਾ ਦੋਸ਼ ਜਿਹੜਾ ਹੈਗਾ ਅਸੀਂ ਸੰਸਥਾ ਨੂੰ ਨਹੀਂ ਨਾ ਦੇ ਸਕਦੇ, ਤੇ ਜਿਹੜੀ ਮੈਨੇਜਮੈਂਟ ਆ ਉਹ ਗਲਤੀ ਮੰਨਦੀ ਪਈ ਹੈ। ਅੱਗੇ ਤੋਂ ਇਹ ਗਲਤੀ ਨਾ ਹੋਵੇ, ਉਹਦੇ ਲਈ ਅਸੀਂ ਆਪਣੇ ਸੇਵਾਦਾਰ ਵੀ ਇੱਥੇ ਡਿਪਿਊਟ ਕਰਾਂਗੇ, ਇੱਕ ਇਨਸਪੈਕਸ਼ਨ ਕਮੇਟੀ ਵੀ ਬਣਾ ਦੇਵਾਂਗੇ ਕਿ ਜਿਹੜੇ ਕਿ ਸਮੇਂ-ਸਮੇਂ ਜਾ ਕੇ ਇਹਨਾਂ ਦੇ ਇੱਥੇ ਠੀਕ ਸਿਸਟਮੈਟਿਕ ਰੱਖ ਰਖਾਵ ਮਹਾਰਾਜ ਦਾ ਹੋ ਰਿਹਾ ਨਹੀਂ ਹੋ ਰਿਹਾ, ਇਸ ਚੀਜ਼ ਦੀ ਆਪਾਂ ਕਮੇਟੀ ਬਣਾ ਕੇ ਇੱਕ ਤੇ ਡਿਊਟੀ ਲਗਾਵਾਂਗੇ। ਉਸ ਚੀਜ਼ ਨੂੰ ਇਹਨਾਂ ਦੀ ਮੈਨੇਜਮੈਂਟ ਵੀ ਐਗਰੀ ਹੈ ਕਿ ਸਾਨੂੰ, ਕਿਉਂਕਿ ਇਹਨਾਂ ਦੇ ਉੱਥੇ ਜਿਹੜਾ ਸਟਾਫ ਹੈ ਉਹਨਾਂ 'ਚ ਸਿੱਖ ਘੱਟ ਨੇ, ਜ਼ਿਆਦਾਤਰ ਸਹਿਜਧਾਰੀ ਨੇ, ਉਹ ਇਹੋ ਜਿਹੀ ਮਰਿਆਦਾ ਨਹੀਂ ਰੱਖ ਸਕੇ, ਉਹੋ ਜਿਹਾ ਸਤਿਕਾਰ ਜੋ ਗੁਰੂ ਸਾਹਿਬਾਨ ਦਾ ਸਾਡੇ ਦਿਲਾਂ ਦੇ ਵਿੱਚ ਉਹ ਨਹੀਂ ਦੇ ਸਕੇ, ਤੇ ਉਸ ਚੀਜ਼ ਨੂੰ ਅੱਗੇ ਤੋਂ ਕਿੱਦਾਂ ਬਹਾਲ ਕਰ ਸਕੀਏ ਉਹਦੇ ਆਪਾਂ ਇਹਨਾਂ ਨਾਲ ਮਿਲ ਕੇ ਕਰਾਂਗੇ ਕੰਮ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਅੱਜ ਸਾਰੇ ਮਸਲੇ ਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਕਵਰ ਕੀਤਾ ਹੈਗਾ, ਇਸ ਬੇਦਬੀ ਨੂੰ ਰੋਕਣ ਲਈ ਦਿੱਲੀ ਕਮੇਟੀ ਵੀ ਇੱਥੇ ਪਹੁੰਚੀ ਔਰ ਆਪਣੀ ਬਣਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ। ਆਉਣ ਵਾਲੇ ਸਮੇਂ 'ਚ ਇਹ ਜੀ ਹੋਰ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਭਾਈ ਸਾਹਿਬ ਤੋਂ ਇਜਾਜ਼ਤ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।